ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਟਰੰਪ ਹੁਣੀ ਬੈਲਟਸ ਦੇ ਉੱਤੇ ਹੋਣਗੇ ਨਹੀਂ ਹੋਣਗੇ, ਉਸ ਦੇ ਵਿੱਚ ਇੱਕ ਨਵੀਂ ਜਿਹੜੀ ਗੱਲ ਹੁਣ ਹੋਰ ਜੁੜ ਗਈ ਆ। ਮੇਨ ਦੇ ਟੌਪ ਦੇ ਜਿਹੜੇ ਇਲੈਕਸ਼ਨ ਅਫੀਸ਼ੀਅਲ ਆ, ਉਹਨਾਂ ਨੇ ਟਰੰਪ ਹੁਣਾਂ ਨੂੰ 2024 ਦੇ ਪ੍ਰਾਇਮਰੀ ਬੈਲਟ ਤੋਂ ਬਾਹਰ ਕੱਢ ਦਿੱਤਾ ਆ। ਇਸ ਦੇ ਨਾਲ ਹੁਣ ਇੱਕ ਹੋਰ ਖਲਬਲੀ ਜਿਹੜੀ ਆ ਪੂਰੀ ਸਿਆਸਤ ਦੇ ਵਿੱਚ ਮਚ ਚੁੱਕੀ ਹੈਗੀ ਆ। ਸੋ ਸਟੇਟ ਦੀ ਜਿਹੜੀ 2024 ਬੈਲਟ ਦੇ ਵਿੱਚ ਕਹਿੰਦੇ ਵੀ ਇਹ ਸ਼ੌਕ ਡਿਸੀਜਨ ਆਇਆ ਆ, ਤੇ ਉਹਨਾਂ ਨੇ ਵੀ ਉਹੀ 14ਵੀਂ ਸੋਧ ਜਿਹੜੀ 14th ਅਮੈਂਡਮੈਂਟ ਆ ਇਨਸਰੈਕਸ਼ਨਿਸਟ ਬੈਨ, ਉਸ ਦੇ ਤਹਿਤ ਲਾਇਆ ਆ। ਮੇਨ ਦੇ ਸੈਕਟਰੀ ਆਫ ਸਟੇਟ ਸ਼ੀਨਾ ਬੈਲੋਜ਼, ਉਹਨਾਂ ਨੇ ਆਪਣੇ ਡਿਸੀਜਨ ਨੂੰ ਪੌਜ਼ ਕੀਤਾ ਆ। ਕਹਿੰਦੇ ਵੀ ਪੋਟੈਂਸ਼ੀਅਲ ਅਪੀਲ ਇਸ ਦੀ ਓਬਵੀਅਸਲੀ ਸਟੇਟ ਕੋਰਟ ਦੇ ਵਿੱਚ ਹੋਊਗੀ, ਜੋ ਕਿ ਟਰੰਪ ਹੁਣਾਂ ਦੀ ਟੀਮ ਨੇ ਕਿਹਾ ਵੀ ਉਹ ਜਲਦ ਇਸ ਦੇ ਵਿੱਚ ਫਾਈਲ ਕਰਨਗੇ। ਇਹ ਡਿਸੀਜਨ ਹੁਣ ਇਸ ਦੇ ਨਾਲ ਦੂਸਰਾ ਸੂਬਾ ਬਣ ਗਿਆ ਆ ਮੁਲਕ ਭਰ ਦੇ ਵਿੱਚ ਮੇਨ, ਜਿਸ ਨੇ ਟਰੰਪ ਹੁਣਾਂ ਨੂੰ ਆਫਿਸ ਤੋਂ ਡਿਸਕੁਆਲੀਫਾਈ ਅਯੋਗ ਕਰਾਰ ਆਪਣੇ ਪੱਧਰ ਦੇ ਉੱਤੇ ਦਿੱਤਾ ਹੈ। ਇਸ ਤੋਂ ਪਹਿਲਾਂ ਕੋਲੋਰਾਡੋ ਦੇ ਸੁਪਰੀਮ ਕੋਰਟ ਨੇ ਆਪਣੀ ਇੱਕ ਰੂਲਿੰਗ ਦੇ ਤਹਿਤ ਉੱਥੋਂ ਦੇ ਜਸਟਿਸਿਸ ਨੇ ਟਰੰਪ ਹੁਣਾਂ ਨੂੰ ਉਸ ਸੂਬੇ ਦੇ ਬੈਲਟ ਦੇ ਉੱਤੇ ਆਉਣ ਤੋਂ ਅਯੋਗ ਕਰਾਰ ਦੇ ਦਿੱਤਾ ਸੀਗਾ। ਬੈਲੋਜ਼ ਜੋ ਕਿ ਇੱਕ ਡੈਮੋਕ੍ਰੇਟ ਨੇ, ਉਹਨਾਂ ਨੇ ਇਹ ਜਿਹੜਾ ਡਿਸੀਜਨ ਆ ਅੱਜ ਇਸ਼ੂ ਜਿਹੜਾ ਉਹ ਕੀਤਾ ਆ। ਕਹਿੰਦੇ ਐਡਮਿਨਿਸਟ੍ਰੇਟਿਵ ਹੀਅਰਿੰਗ ਜਿਹੜੀ ਪਹਿਲਾਂ ਇਸ ਦੇ ਉੱਤੇ ਚੱਲ ਰਹੀ ਸੀਗੀ, ਟਰੰਪ ਹੁਣਾਂ ਦੀ ਐਲੀਜੀਬਿਲਟੀ ਇਸ ਆਫਿਸ ਨੂੰ ਲੈ ਕੇ ਆ, ਉਸ ਉੱਤੇ ਆ ਜਿਹੜਾ ਉਹ ਹੋਊਗਾ। ਸੋ ਹੁਣ ਕਹਿੰਦੇ ਵੀ ਬਾਈ ਪਾਰਟੀਜ਼ਨ ਗਰੁੱਪ, ਸਾਬਕਾ ਜਿਹੜੇ ਸਟੇਟ ਲਾਅ ਮੇਕਰਸ ਦਾ, ਉਹਨਾਂ ਨੇ ਫਾਈਲ ਕਰ ਦਿੱਤਾ ਹੈ ਚੈਲੰਜ, ਇਹਨਾਂ ਦੇ ਉਲਟ ਜਿਹੜਾ ਉਹ ਚੈਲੰਜ ਫਾਈਲ ਕੀਤਾ ਸੀਗਾ ਟਰੰਪ ਹੁਣਾਂ ਦੇ। ਸੋ ਉਹਨਾਂ ਨੇ ਕਿਹਾ ਵੀ ਮੈਂ ਇਸ ਫੈਸਲੇ ਦੇ ਉੱਤੇ ਆਸਾਨੀ ਦੇ ਨਾਲ, ਲਾਈਟਲੀ ਦੇ ਨਾਲ ਜਿਹੜਾ ਉਹ ਨਹੀਂ ਪਹੁੰਚਿਆ। ਡੈਮੋਕ੍ਰੇਸੀ ਕਹਿੰਦੇ ਵੀ ਡਰੀ ਹੋਈ ਆ। ਸੋ ਉਹਨਾਂ ਨੇ ਹੁਣ ਆਪਣੇ ਪੱਧਰ ਦੇ ਉੱਤੇ ਫੈਸਲਾ ਲਿਆ। ਹੁਣ ਕੀ ਇਸ ਤੋਂ ਬਾਅਦ ਦੇ ਵਿੱਚ ਕੋਈ ਡੋਮੀਨੋ ਇਫੈਕਟ ਦੇਖਣ ਨੂੰ ਮਿਲੂਗਾ, ਕੀ ਹੋਊਗਾ, ਪਰ ਲੱਗਦਾ ਵੀ ਬਹੁਤ ਹੀ ਜਲਦ ਸੁਪਰੀਮ ਕੋਰਟ ਯੂਐਸ ਦੇ ਨੂੰ ਇਸ ਦੇ ਉੱਤੇ ਸੁਣਵਾਈ ਹੁਣ ਲੈਣੀ ਹੋਈ ਪੈਣੀ ਆ, ਤੇ ਫੈਸਲਾ ਸੁਣਾਉਣਾ ਪੈਣਾ ਆ ਵੀ ਕੀ ਕੋਈ ਇਸ ਤਰੀਕੇ ਦੇ ਨਾਲ ਜਿਨ੍ਹਾਂ ਉੱਤੇ ਇੱਦਾਂ ਕੇਸਿਸ ਚੱਲ ਰਹੇ ਆ, ਇਨਸਰੈਕਸ਼ਨ ਦਾ ਤਾਂ ਕੋਈ ਨਹੀਂ ਹੈਗਾ, ਹੋਰ ਇੰਟਰਫੇਅਰੈਂਸ ਦੇ ਤੇ ਹੋਰ ਕਈ ਤਰੀਕੇ ਦੇ ਜਿਹੜੇ ਕੇਸ ਡੈਫੀਨੇਟਲੀ ਜਿਹੜੇ ਚੱਲ ਰਹੇ ਆ, ਪਰ ਕੀ ਇਸ ਤਰੀਕੇ ਦੇ ਨਾਲ ਜੋੜ ਕੇ ਕਿਸੇ ਨੂੰ ਬੈਲਟ ਤੋਂ ਕੱਢਿਆ ਜਾ ਸਕਦਾ ਆ? ਇਹ ਇਸ ਨੇ ਹੁਣ ਬਹੁਤ ਹੀ ਵੱਡਾ ਤੇ ਬਹੁਤ ਹੀ ਇੱਕ ਨਵਾਂ ਜਿਹੜਾ ਵਿਵਾਦ ਆ ਪੂਰੇ ਅਮਰੀਕਾ ਭਰ ਦੇ ਵਿੱਚ ਚਰਚਾ ਜਿਹੜੀ ਉਹ ਛੇੜ ਦਿੱਤੀ ਆ। ਤੇ ਜਲਦ ਤੋਂ ਜਲਦ ਹੁਣ ਲੋਕਾਂ ਦੀਆਂ ਸਾਰਿਆਂ ਦੀਆਂ ਅੱਖਾਂ ਸੁਪਰੀਮ ਕੋਰਟ ਵੱਲ ਨੇ ਵੀ ਇਸ ਮਾਮਲੇ ਨੂੰ ਹੁਣ ਇਵੈਂਚੁਅਲੀ ਕਿੱਦਾਂ ਉਹ ਸੈਟਲ ਕਰਨਗੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੈਲੀਫੋਰਨੀਆ ਦੇ ਵਿੱਚ ਜਿਹੜਾ ਮੀਂਹ ਆ ਉਹ ਆ ਰਿਹਾ ਹੈਗਾ। ਅੱਜ ਲਗਭਗ ਸਾਰਾ ਦਿਨ ਬੇ ਏਰੀਏ ਦੇ ਵਿੱਚ ਮੀਂਹ ਪੈਂਦਾ ਰਿਹਾ ਹੈਗਾ, ਤੇ ਇਸ ਤੋਂ ਬਿਨਾਂ ਕੈਲੀਫੋਰਨੀਆ ਦੇ ਵਿੱਚ ਨੈਸ਼ਨਲ ਵੈਦਰ ਸਰਵਿਸ ਵੱਲੋਂ ਵਾਰਨਿੰਗ ਵੀ ਜਿਹੜੀ ਆ ਜਾਰੀ ਕੀਤੀ ਗਈ ਸੀ, ਖਾਸ ਕਰਕੇ ਜਿਹੜੇ ਆ ਕੋਸਟਲ ਏਰੀਏਜ਼ ਹੈਗੇ ਆ, ਜਿੱਥੇ ਬੀਚਸ ਹੈਗੇ ਆ। ਸੋ ਬੇ ਏਰੀਏ ਦੇ ਵਿੱਚ ਜੋ ਕੈਪੀਟੋਲਾ ਆ ਜਾਂ ਸੈਂਟਾ ਕਰੂਜ਼ ਆ, ਉੱਥੇ ਤਾਂ ਫਲੱਡਿੰਗ ਵਾਰਨਿੰਗ ਇਸ਼ੂ ਕੀਤੀ ਗਈ ਸੀ। ਕਹਿੰਦੇ ਭਈ 20 ਫੁੱਟ ਤੋਂ ਵੀ ਉੱਚੀਆਂ ਜਿਹੜੀਆਂ ਆ ਛੱਲਾਂ ਸਮੁੰਦਰ ਦੀਆਂ, ਉਹ ਸੈਂਟਾ ਕਰੂਜ਼ ਦਾ ਜਿਹੜਾ ਬੀਚ ਹੈਗਾ ਆ, ਉੱਥੇ ਦੇਖੀਆਂ ਗਈਆਂ ਹੈਗੀਆਂ। ਸੋ ਪਾਣੀ ਬਹੁਤ ਲਾਗੇ ਦੇ ਜਿਹੜੇ ਬਿਜ਼ਨੈਸਿਸ ਆ ਉਹਨਾਂ ਦੇ ਵਿੱਚ ਵੜ ਵੀ ਗਿਆ ਹੈਗਾ। ਸੋ ਉਹਦੇ ਨਾਲ ਲੋਕਾਂ ਦਾ ਕਈ ਡੈਮੇਜ ਵੀ ਹੋਇਆ ਹੈਗਾ। ਕਹਿੰਦੇ ਭਈ ਇੱਕ ਬੀਬੀ ਕਹਿੰਦੀ ਆ ਜੋ ਗਲੋਬਲ ਮਾਰਕੀਟਿੰਗ ਦੀ ਹੈਗੀ ਆ, ਇੱਕ ਸੈਨੋਜ਼ੇ ਬਾਇਓਟੈਕਨੋਲੋਜੀ ਫੋਰਮ ਮੋਲੀਕੂਲਰ ਡਿਵਾਈਸਿਸ ਦੀ, ਉਹ ਕਹਿੰਦੀ ਵੀ ਮੈਂ ਉੱਥੇ ਗਈ ਹੋਈ ਸੀ ਤੇ ਇੰਨਾ ਸਕੇਅਰ ਹੋ ਗਈ ਕਿ ਮੈਨੂੰ ਪਤਾ ਨਹੀਂ ਲੱਗ ਰਿਹਾ ਸੀ, ਹਾਲਾਂਕਿ ਮੈਂ ਬੀਚ ਤੋਂ ਬਹੁਤ ਦੂਰ ਸੀ, ਵੀ ਮੇਰੇ ਪੈਰ ਵੀ ਜਿਹੜੇ ਪਾਣੀ ਦੇ ਨਾਲ ਚੱਕ ਹੋ ਗਏ ਤੇ ਮੈਨੂੰ ਲੱਗ ਰਿਹਾ ਸੀ ਵੀ ਮੈਂ ਇਹਦੇ ਵਿੱਚ ਹੜ ਜਾਊਂਗੀ। ਸੋ 1000 ਮੀਲ ਆਫ ਸ਼ੋਰ ਹੈਗਾ ਇਹ ਪੈਸੀਫਿਕ ਦਾ। ਸੋ ਇੱਥੇ ਸਾਰੇ ਜੋ ਆ ਅੱਜ ਛੱਲਾਂ ਬਹੁਤ ਉੱਚੀਆਂ ਤੇ ਤੇਜ਼ੀ ਦੇ ਨਾਲ ਆਈਆਂ। ਜਿਹੜੇ ਸਰਫਰਸ ਹੈਗੇ ਆ ਸਮੁੰਦਰ ਦੇ ਵਿੱਚ ਜਿਹੜੀ ਸਰਫਿੰਗ ਕਰਦੇ ਆ, ਉਹਨਾਂ ਨੂੰ ਬੈਨ ਵੀ ਕੀਤਾ ਗਿਆ ਸੀ ਇਸ ਏਰੀਏ ਦੇ ਵਿੱਚ ਕੋਸਟਲ ਗਾਰਡ ਵੱਲੋਂ, ਵੀ ਉੱਥੇ ਸਰਵਾਈਵ ਕਰਨਾ ਔਖਾ ਆ। ਜਿੰਨੀਆਂ ਹਾਈ ਟਾਈਡਸ ਆ ਰਹੀਆਂ ਹੈਗੀਆਂ, ਉਹਦੇ ਨਾਲ ਜਿਹੜਾ ਜਾਨੀ ਨੁਕਸਾਨ ਹੋ ਸਕਦਾ ਹੈਗਾ ਆ। ਜੀ, 40-40 ਫੁੱਟ ਉੱਚੀਆਂ ਛੱਲਾਂ ਜਿਹੜੀਆਂ ਉਹ ਸੀਗੀਆਂ, ਪਰ ਫਿਰ ਵੀ ਇਸ ਦੇ ਬਾਵਜੂਦ ਬੈਨ ਕਰਨ ਤੇ ਰੋਕਣ ਦੇ ਉੱਤੇ ਵੀ ਦੁਨੀਆ ਭਰ ਤੋਂ ਜਦ ਉਹਨਾਂ ਨੂੰ ਪਤਾ ਲੱਗਾ ਵੀ ਇੰਨੀਆਂ ਉੱਚੀਆਂ ਛੱਲਾਂ ਆਉਣੀਆਂ ਆ, ਤੇ ਸਰਫਿੰਗ ਕਰਨ ਵਾਲੇ ਜਿਹੜੇ ਸੀਗੇ ਉਹ ਉੱਥੇ ਪਹੁੰਚੇ ਹੋਏ ਸੀਗੇ। ਲੋਕਾਂ ਦੇ ਘਰਾਂ 'ਚ, ਬਿਜ਼ਨਸਿਸ ਦੇ ਵਿੱਚ ਕਾਫੀ ਜ਼ਿਆਦਾ ਪਾਣੀ ਜਿਹੜਾ ਉਹ ਵੜਿਆ ਸੀ। ਇੱਕ ਟਾਈਮ ਦੇ ਉੱਤੇ ਇਵੈਕੂਏਸ਼ਨ ਆਰਡਰ ਵੀ ਜਾਰੀ ਕਰ ਦਿੱਤੇ ਗਏ ਸੀ, ਜਿਨ੍ਹਾਂ ਨੂੰ ਇਵੈਂਚੁਅਲੀ ਬਾਅਦ ਦੇ ਵਿੱਚ ਵਾਪਸ ਲੈ ਲਿਆ ਗਿਆ ਸੀਗਾ।